ਅੱਜ ਅਸੀਂ ਦਰਬਾਰ ਸਾਹਿਬ ਸ੍ਰੀ ਪੰਜਾ ਸਾਹਿਬ ਦੇ ਪਵਿੱਤਰ ਸਥਾਨ ਤੇ ਆਪਣੀ ਘਰਵਾਲੀ ਸ਼ਰੀਕੇ ਹਯਾਤ ਬੀਬੀ ਰਜਵੰਤ ਕੌਰ ਦੇ ਸੰਗ ਸਾਥ ਵਿੱਚ ਔਰ ਅੰਜਮ ਗਿੱਲ ਦੇ ਫੈਸਲ ਅਲੀ ਦੇ ਸਾਥ ਵਿੱਚ ਅਸੀਂ ਗੁਰੂ ਘਰ ਦੇ ਦਰਸ਼ਨ ਦਿਦਾਰੇ ਕੀਤੇ ਨੇ। ਇਸ ਥਾਂ ਦਾ ਮਹੱਤਵ ਜਿਹੜਾ ਹੈ ਸਿੱਖ ਜਗਤ ਦੇ ਵਿੱਚ ਬਹੁਤ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ 4 ਵੱਡੀਆਂ ਉਦਾਸੀਆਂ ਕੀਤੀਆਂ, ਮੱਕੇ ਮਦੀਨੇ तक और उधर तिब्बत तक, उधर श्रीलंका तक और इधर ਅਫਗਾਨਿਸਤਾਨ ਤੇ ਇਸ ਪਾਸੇ ਦੀ ਉਹਨਾਂ ਨੇ ਯਾਤਰਾਵਾਂ ਕੀਤੀਆਂ। ਜਦੋਂ ਉਹ ਯਾਤਰਾਵਾਂ ਕਰਦੇ ਆ ਰਹੇ ਸਨ ਤੇ ਉਹਨਾਂ ਨੇ ਇੱਥੋਂ ਦੇ ਇੱਕ ਫਕੀਰ ਜੋ ਬੜੇ ਪਹੁੰਚੇ ਹੋਏ ਦੱਸੇ ਜਾਂਦੇ ਸਨ, ਵਲੀ ਕੰਧਾਰੀ ਜੀ, ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ। ਜਦੋਂ ਇੱਥੇ ਆਏ, ਵਲੀ ਕੰਧਾਰੀ ਉਹ ਪਹਾੜੀ ਉੱਤੇ ਰਹਿੰਦੇ ਸਨ ਤੇ ਗੁਰੂ ਪਾਤਸ਼ਾਹ ਜਦੋਂ ਆਏ ਇੱਥੇ ਤੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤੇ ਉਹਨਾਂ ਨੇ ਕਿਹਾ ਕਿ ਸਤਿਗੁਰੂ ਮੈਂ ਜਲ ਛਕਣਾ, ਤੇ ਉਹਨਾਂ ਨੇ ਕਿਹਾ ਕਿ ਉੱਪਰ ਇੱਕ ਫਕੀਰ ਰਹਿੰਦੇ ਨੇ ਪਹੁੰਚੇ ਹੋਏ ਵਲੀ ਕੰਧਾਰੀ, ਉਹਨਾਂ ਦੇ ਕੋਲ ਜਾਓ, ਦਰਖਾਸਤ ਕਰੋ, ਉਹਨਾਂ ਨੂੰ ਗੁਜ਼ਾਰਿਸ਼ ਕਰੋ, ਉਹਨਾਂ ਕੋਲ ਤਲਾਬ ਹੈ ਪਾਣੀ ਦਾ, ਉਹ ਤੁਹਾਨੂੰ ਪਾਣੀ ਪਿਆ ਦੇਣਗੇ। ਭਾਈ ਮਰਦਾਨਾ ਜੀ ਪਹਾੜੀ ਚੜ੍ਹ ਕੇ ਗਏ ਤੇ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਹੈ, ਕਿਹਦੇ ਨਾਲ ਆਇਆ? ਤੇ ਉਹਨੇ ਦੱਸਿਆ ਕਿ ਮੇਰੇ ਗੁਰੂ ਨੇ ਸਤਿਗੁਰੂ ਨਾਨਕ ਦੇਵ, ਮੈਂ ਉਹਨਾਂ ਦਾ ਸੰਗੀ ਸਾਥੀ ਹਾਂ, ਮੈਂ ਉਹਨਾਂ ਨਾਲ ਆਇਆ ਹਾਂ। ਤੇ ਉਹਨਾਂ ਨੇ ਕਿਹਾ ਕਿ ਜੇ ਤੇਰੇ ਗੁਰੂ ਤੂੰ ਕਹਿੰਦਾ ਕਿ ਬੜੇ ਪਹੁੰਚੇ ਹੋਏ ਗੁਰੂ ਨੇ, ਸਿਫਤ ਕੀਤੀ ਮੇਰੇ ਗੁਰੂ ਬਹੁਤ ਪਹੁੰਚੇ ਹੋਏ ਨੇ, ਕਹਿੰਦਾ ਜੇ ਇੰਨੇ ਹੀ ਪਹੁੰਚੇ ਹੋਏ ਆ ਤੇ ਫਿਰ ਉਹ ਤੈਨੂੰ ਪਾਣੀ ਦਾ ਪ੍ਰਬੰਧ ਕਿਉਂ ਨਹੀਂ ਕਰਕੇ ਦਿੰਦੇ, ਉਹ ਆ ਪਾਣੀ ਦਾ ਪ੍ਰਬੰਧ ਕਰਨ। ਤੇ ਫਿਰ ਉਹਨਾਂ ਨੇ ਕਿਹਾ ਵੀ ਫਿਰ ਜਾ ਕੇ ਨਿਮਰਤਾ ਨਾਲ। ਅੱਛਾ ਠੀਕ ਹੈ, ਬਿਲਕੁਲ ਠੀਕ ਹੈ। ਦੂਜੀ ਵਾਰ ਉਹਨੇ ਕਿਹਾ ਦੂਜੀ ਵਾਰ ਫਿਰ ਜਾ ਤੂੰ, ਫਿਰ ਨਿਮਰਤਾ ਦੇ ਨਾਲ ਕਹੇ ਕਿ ਨਿਮਰਤਾ ਸਭ ਤੋਂ ਵੱਡੀ ਚੀਜ਼ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੋ ਗੁਰੂ ਸਾਹਿਬ ਕਹਿੰਦੇ ਨੇ ਮਿੱਠਾ ਹੋ ਕੇ ਨਿਮਰ ਹੋ ਕੇ ਜਾ ਕੇ ਬੇਨਤੀ ਕਰ ਭਾਈ ਜੀ ਨੂੰ ਤੂੰ। ਪਰ ਉਹ ਦੂਜੀ ਵਾਰ ਵੀ ਜਦੋਂ ਗਿਆ ਤੇ ਵਲੀ ਕੰਧਾਰੀ ਉਸੇ ਗੁੱਸੇ ਦੇ ਵਿੱਚ ਸੀ ਤੇ ਉਹਨੇ ਉਹਨੂੰ ਉਸੇ ਤਰੀਕੇ ਨਾਲ ਦੁਰਕਾਰ ਕੇ ਵਾਪਸ ਭੇਜ ਦਿੱਤਾ। ਭਾਈ ਮਰਦਾਨੇ ਨੇ ਆ ਕੇ ਗੁਰੂ ਸਾਹਿਬ ਨੂੰ ਫਿਰ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੈਨੂੰ ਵਲੀ ਕੰਧਾਰੀ ਜੀ ਨੇ ਜਲ ਨਹੀਂ ਛਕਾਇਆ। ਤੇ ਗੁਰੂ ਜੀ ਜਿੱਥੇ ਬੈਠੇ ਸਨ ਉਹਨਾਂ ਨੇ ਉੱਥੋਂ ਕਹਿੰਦੇ ਨੇ ਪੱਥਰ ਇੱਕ ਖਿੱਚਿਆ ਤੇ ਜਿਹੜਾ ਪਾਣੀ ਸੀ ਚਸ਼ਮਾ ਬਣ ਕੇ ਫੁੱਟ ਨਿਕਲਿਆ ਔਰ ਉੱਪਰੋਂ ਉਹਦਾ ਜਿਹੜਾ ਤਲਾਬ ਸੀ ਉਹਦਾ ਜਲ ਘਟਣਾ ਸ਼ੁਰੂ ਹੋ ਗਿਆ। ਤੇ ਜਦੋਂ ਪਾਣੀ ਥੱਲੇ ਜਾਂਦਾ ਦੇਖਿਆ ਉਹਨੇ ਤੇ ਵਲੀ ਕੰਧਾਰੀ ਨੇ ਕ੍ਰੋਧ ਵਿੱਚ ਆ ਕੇ ਫਿਰ ਪੱਥਰ ਸੁੱਟਿਆ ਥੱਲੇ। ਤੇ ਗੁਰੂ ਸਾਹਿਬ ਨੇ ਜਿਵੇਂ ਰਵਾਇਤ ਹੈ ਕਹਿੰਦੇ ਕਿ ਪੱਥਰ ਨੂੰ ਪੰਜੇ ਨਾਲ ਰੋਕਤਾ। ਉਹ ਪੰਜਾ ਜਿਹੜਾ ਹੁਣ ਤੱਕ ਦਿਖਾਈ ਦੇ ਰਿਹਾ ਹੈ, ਉਹ ਪੰਜਾ ਜਿਹੜਾ ਉਹਦੇ ਨਾਂ ਤੇ ਹੀ ਹੁਣ ਨਾਂ ਪੈ ਗਿਆ ਪੰਜਾ ਸਾਹਿਬ ਦਾ। ਇਸ ਸਥਾਨ ਦਾ ਨਾਂ ਪੰਜਾ ਸਾਹਿਬ ਹੈ, ਗੁਰੂ ਜੀ ਦੇ ਪੰਜੇ ਦੇ ਨਾਂ ਨਾਲ ਪੱਥਰ ਨੂੰ ਰੋਕਣ ਦੇ ਕਰਕੇ ਜਿਹੜਾ ਸੀ ਇਹਦਾ ਨਾਂ। ਅਸਲ 'ਚ ਤੇ ਜਿਹੜੇ ਅਰਥ ਨੇ ਨਾ ਉਹ ਇਹ ਆ, ਪੱਥਰ ਦਾ ਮਤਲਬ ਹੈ ਕ੍ਰੋਧ, ਗੁੱਸਾ। ਜਿਹੜਾ ਵਲੀ ਕੰਧਾਰੀ ਸਿੱਖ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਸਿੰਬਲ ਹੁੰਦੇ ਨੇ, ਤਾਂ ਉਹ ਅਸਲ 'ਚ ਗੁਰੂ ਸਾਹਿਬ ਵਲੀ ਕੰਧਾਰੀ ਦਾ ਜਿਹੜਾ ਕ੍ਰੋਧ ਸੀ ਕਿ ਨਹੀਂ ਉਹਨੂੰ ਸ਼ਾਂਤ ਕਰਨ ਵਾਸਤੇ ਆਏ ਸਨ, ਉਹਨੂੰ ਨਿਮਰਤਾ ਦਾ ਪਾਠ ਪੜਾਉਣ ਵਾਸਤੇ, ਸਬਕ ਦੇਣ ਵਾਸਤੇ ਆਏ ਸਨ। ਤੇ ਵਲੀ ਕੰਧਾਰੀ ਜਦੋਂ ਥੱਲੇ ਉਤਰ ਕੇ ਆਇਆ ਤੇ ਉਹ ਗੁਰੂ ਜੀ ਨੂੰ ਫਿਰ ਜਦੋਂ ਮਿਲਿਆ ਤੇ ਉਹਨਾਂ ਦੇ ਨਾਲ ਬਚਨ ਬਲਾਸ ਕੀਤੇ ਤੇ ਉਹਨਾਂ ਤੋਂ ਪ੍ਰਭਾਵਿਤ ਹੋਇਆ। ਤੇ ਇਸ ਤਰੀਕੇ ਦੇ ਨਾਲ ਵਲੀ ਕੰਧਾਰੀ ਜਿਹੜਾ ਹੈ ਉਹ ਗੁਰੂ ਜੀ ਦੇ ਚਰਨੀ ਲੱਗਾ ਤੇ ਨਿਮਰਤਾ ਧਾਰਨ ਕਰਦੇ ਗੁਰੂ। तो असल चीज़ ये है कि क्रोध नहीं, निमर होना जिंदगी में सब तो वड्डी गल है। सारा लबो लबाब सारी गलबात आए है। ਤੁਹਾਡੀ ਮੈਂ ਜਾਣਕਾਰੀ ਲੈ ਵੀ ਦੱਸ ਦਵਾਂ ਕਿ ਸਾਡੇ ਪਹਿਲਾਂ ਜਿਹੜਾ ਉਹ ਦੱਸੋ ਤੁਸੀਂ ਪਹਿਲਾਂ ਕਿਸੇ ਸਿੱਖ ਕੌਮ ਨੇ ਦਾ ਨਾਂ ਜਿਹੜਾ ਹੈ ਇਹਨੂੰ ਪੰਜਾ ਨਹੀਂ, ਉਹ ਤਾਂ ਹੈ ਪੰਜਾ ਸਾਹਿਬ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੋਂ ਹੈ ਨਾ। ਇਸ ਗੁਰਦੁਆਰੇ ਦੀ ਜਿਹੜੀ ਨਵੀਂ ਇਮਾਰਤ ਸੀ ਨਾ, ਉਸ ਇਮਾਰਤ ਦੀ ਉਹ ਸਾਰੀ ਜਿਹੜੀ ਆ ਉਹ ਸਾਡੇ ਬਹੁਤ ਵੱਡੇ ਪੰਜਾਬੀ ਜ਼ੁਬਾਨ ਦੇ ਲੇਖਕ ਹੋਏ ਨੇ, ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ, ਜਿਹੜੇ ਪ੍ਰੀਤਲੜੀ ਪਰਚਾ ਪ੍ਰੀਤ ਨਗਰ ਜਿਨ੍ਹਾਂ ਨੇ ਵਸਾਇਆ ਸੀ। ਉਹ ਬੁਨਿਆਦੀ ਤੌਰ ਤੇ ਇੰਜੀਨੀਅਰ ਸਨ
ਪਰ ਜਦੋਂ ਲੇਖਕ ਬਣੇ ਤੇ ਅਸੀਂ ਕਹਿੰਦੇ ਕਿ ਉਹ ਮਨੁੱਖੀ ਇੰਜੀਨੀਅਰ ਬਣ ਗਏ ਹੈ, ਜਿਨ੍ਹਾਂ ਨੇ ਮਨੁੱਖੀ ਸ਼ਖਸੀਅਤਾਂ ਨੂੰ ਉਸਾਰਿਆ। ਪਰ ਇਸ ਗੁਰਦੁਆਰੇ ਦੀ ਜਿਹੜੀ ਉਸਾਰੀ ਸੀ ਕਿ ਨਹੀਂ, ਇਹ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਜਿਹੜਾ ਨਵਾਂ ਇਹ ਜਿਹੜੀ ਇਮਾਰਤ ਹੁਣ ਦਿਸਦੀ ਪਈ ਹੈ, ਤੇ ਬਾਅਦ ਵਿੱਚ ਤੇ ਚਲੋ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਪਰ ਜਿਹੜਾ ਬੁਨਿਆਦੀ ਢਾਂਚਾ ਸੀ ਉਹ ਸਰਦਾਰ ਗੁਰਬਖਸ਼ ਸਿੰਘ ਹੁਣਾਂ ਨੇ ਜਿਹੜਾ ਸੀ ਕਿ ਨਹੀਂ, ਉਹਨਾਂ ਦੀ ਅਗਵਾਈ 'ਚ ਉਹਨਾਂ ਦੀ ਇੰਜੀਨੀਅਰਸ਼ਿਪ ਜਿਹੜੀ ਸੀ ਉਹਦੇ ਥੱਲੇ ਬਣਿਆ ਸੀਗਾ। ਇਹ ਵੀ ਆਪਣੇ ਆਪ ਦੇ ਵਿੱਚ ਤਾਲਮੇਲ ਹੈ ਕਿ ਗੁਰੂ ਪਾਤਸ਼ਾਹ ਆਪ ਸਾਡੇ ਏਡੇ ਵੱਡੇ ਲਿਖਾਰੀ ਹੋਏ ਨੇ, ਤੇ ਉਹਨਾਂ ਦੀ ਯਾਦ ਵਿੱਚ ਜਿਹੜਾ ਪੰਜਾ ਸਾਹਿਬ ਗੁਰਦੁਆਰਾ ਬਣਿਆ ਉਹ ਵੀ ਇੱਕ ਵੱਡੇ ਲਿਖਾਰੀ ਦੇ ਜਿਹੜਾ ਸੀ ਕਿ ਨਹੀਂ ਉਹ ਉਹਦੇ ਨਕਸ਼ਾ ਮਸਤਕ ਬਣਾਇਆ ਮਤਲਬ ਉਹਨਾਂ ਨੇ। ਹਾਂਜੀ।